ਹੁਣੇ ਮੇਰੀ ਸੀਲ ਖੁੱਲੀ ਆ ਉਹ ਦੇਖੋ सील खुल गई है नवा डॉक्टर नवा एक्चुअली सील बिल्कुल खुल गई वाइट है हार्ट डॉक्टर ओके तो बात ऐसी है कैसे है आपने ना जितने भी आपके पास मरीज आएंगे ना आपने मेरी लेबोरेटरी में भेजना है ये साथ ही है मेरी लेबोरेटरी ਸਾਡੇ ਕੋ ਕਿੱਦਾਂ ਆਉਣਗੇ ਰਾਸਤੇ 'ਚ ਤਾਂ ਤੁਹਾਡੀ ਲੈਬਾਰਟਰੀ ਸਾਡੇ ਤੱਕ ਤਾਂ ਪਹੁੰਚਣੇ ਨਹੀਂ नहीं इधर साथ ही है ना अच्छा आपकी ਲੈਬਾਰਟਰੀ साथ है ਉਹਦੀ ਲੈਬਾਰਟਰੀ ਉਹਦੇ ਸਾਥ ਹੀ ਆ ओहो ये इधर साथ है अच्छा बिल्कुल साथ है ये बिल्कुल साथ है ਜਿੱਥੇ ਸਾਥ ਹੀ ਸੁੱਟ ਕੇ ਨਹੀਂ ਆਈਦਾ ਸਾਥ ਹੀ ਆ ओए नो 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 ਓ ਯੈਸ 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 कोई बात नहीं एमरजेंसी 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 जा एमरजेंसी जी जी आप बेफिक्र हो जाएं आप टेंशन न लें आपको पता नहीं ये हॉस्पिटल कितना चलता है मेरी बात सुने जी आपने सारे मरीज मेरी लेबोरेटरी में भेजने मैं चेक करूंगी आप टेस्ट करेंगी मैं यू टेस्ट करूंगी अच्छा टेस्ट ਤੁਸੀਂ ਯੂਰੀਨ ਟੈਸਟ ਕਰ ਲੈਂਦੇ ਹੋ यूरियन सुना जी ਹੈ हाँ हाँ कर लूंगी कोई मसला नहीं ਸਾਡੇ ਡਾਕਟਰ ਸਾਹਿਬ ਵੱਡੇ ਨੇ ਉਹ ਟੈਸਟ ਵੀ ਕਰ ਲੈਂਦੇ ਆ सच्ची ਐਡੇ ਵੀ ਬੇਗਾ मैं बात करूं मेरी तबीयत खराब होती है हाँ। मैं तो छड़का के चेक कर लेना डॉक्टर साहब कितने प्यारे हैं आप ओह माय गॉड डॉक्टर साहब ਪਤਾ ਕੀ ਹੈ ਡਾਕਟਰ ਕਰਦਾ ਕੁਝ ਨਹੀਂ ਪੈਸੇ ਕੱਢਦਾ ਬਸ डॉक्टर साहब ना ਉਹਨੇ डॉक्टर ਪੈਸੇ ਕਿਦਾਂ ਕੱਢ ਲਾਂਗੇ ਤੋੜੋ ਤੋੜ ਤਾਂ ਬਟਨ ਲਾਇਆ ਉਹਨੇ ਤਾਂ ਕਿੱਥੇ ਨਿਕਲ ਡਾਕਟਰ ਨੂੰ ਹੱਥ ਪਾ ਹੀ ਲੈਣਾ डॉक्टर साहब ये फैशन है फैशन ये फैशन है ये फैशन मुझे नहीं पसंद आया देखो ना कितनी गर्मी पड़ रही है आदमी ऐसे भी नहीं कर सकता ऐसे भी नहीं कर सकता ये क्या फैशन हुआ ये ऐसे फैशन होते हैं फैशन तो होते हैं कम से कम सिर का चीर नजर आना चाहिए ਬਟਨ ਖੋਲ ਕੇ ਰੱਖੀਦਾ ਵਾ क्यों ਆਹੋ ਇਦਾਂ ਫਿਰ खोल दो ਮਲਾਈ ਨਹੀਂ ਆਉਂਦੀ खोल ਦੋਸਤ दो ਤਸਲੀਮ ਆਵਾਜ਼ ਨੂੰ ਬੁਲਾਓ ਉਹਨੂੰ ਅਸੀਂ ਨਹੀਂ ਬੁਲਾਉਂਦੇ ਸਾਨੂੰ ਨਹੀਂ ਬੁਲਾਉਂਦਾ अच्छा आप मुझे ये बताएं जी मोहतरमा जी 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 तो आपकी लेबॉर्टरी है हाँ साथ ही है क्या नाम क्या आपकी लेबॉर्टरी का पिंक लेबोरेटरी पिंक लेबॉर्टरी का ਪਿੰਕੀ ਅੱਜ ਕੱਲ੍ਹ ਮਸ਼ਹੂਰ ਹੈ ਪਿੰਕ ਤਾਂ ਤੇਰੀ ਪਤਾ पिंक लेबॉर्टरी तो मुकदरा नाल लगदी है जी हाँ ना पिंक आप आए अच्छा चेक पिंक करें चलदी नहीं ते पिंक चलदी नहीं क्यों पिंक ਨੂੰ ਤਾਂ ਪਿੰਕ ਨੂੰ ਤਾਂ पिंक लेबोरेटरी है मेरी समझ आई ਪਿੰਕ ਲੈਬਾਰਟਰੀ ਨੂੰ ਤਾਂ ਲੋਕ ਤਰਸੇ ਪਏ हाँ ਇੱਥੇ ਲੈਬਾਰਟਰੀ ਹੁੰਦੀ ਬਰਾਊਨ ਲੈਬਾਰਟਰੀ ਹੁੰਦੀ ਹੈ ਹਲਕੀ ਗੰਦਮੀ ਲੈਬਾਰਟਰੀ ਹੁੰਦੀ ਹੈ ਲੈਬਾਰਟਰੀ ਆਪ ਦੇਖ ਕੇ ਕੀਮੀਆ ਦੀ ਟਿੱਕੀ ਯਾਦ ਆ ਜਾਂਦੀ ਹੈ आप रिजल्ट तो करके ਇਹ ਤੇ ਉਹ ਕੀਮੇ ਵਾਲੀ ਟਿੱਕੀ ਤੇ ਕੈਚਅਪ ਪਾ ਕੇ ਐਡਾ ਸੋਹਣਾ ਚੱਟਦੇ ਆ ਮੈਂ ਕਹਿੰਦਾ ਕਿ ਇਹ ਜਿਹੜਾ ਤੂੰ ਅਸੀਂ ਤੈਨੂੰ ਸਮਝ ਆ ਗਈ ਆ ਔਰ ਇਹ ਸ਼ੌਕ ਨਾਲ ਆਲੂ ਵਾਲੀ ਖਾਂਦੇ अच्छा ਆਲੂ ਵੀ ਉਹ ਜਿਹੜੇ ਲੱਗੇ ਹੋਣ ਆਹ ਲਾ ਨਹੀਂ ਤੁਹਾਡੀ ਲੈਬਾਰਟਰੀ ਪਿੰਕ ਆ पिंक ਪਿੰਕ ਤੁਹਾਡੀ ਲੈਬਾਰਟਰੀ ਲੈਬਾਰਟਰੀ ਚ ਫਿਰ ਅਜੇ ਨਾ ਕੋਈ ਮਰੀਜ਼ ਆਇਆ ਨਹੀਂ ਆ इतने मरीज आते हैं मैं आपको क्या बताऊं ਸਾਡੇ ਨਾਲ ਫਰਾਡ ਨਾ ਹੋ ਜਾਵੇ ਸਾਡੇ ਨਾਲ ਫਰਾਡ ਨਾ ਹੋ ਜਾਵੇ ਅਸੀਂ ਤੁਹਾਡੇ ਕੋਲ ਟੈਸਟ ਭੇਜੀਏ ਤੇ ਅੱਗੋਂ ਕਿਸੇ ਹੋਰ ਰੰਗ ਦੀ ਨਿਕਲ ਜਾਵੇ ਲੈਬਾਰਟਰੀ नहीं ਪਿੰਕ ਹੋਣੀ ਚਾਹੀਦੀ ਹੈ पिंक ਕਿਉਂਕਿ ਪਿੰਕ ਦੇ ਲੋਕ ਪੈਸੇ ਭਰਦੇ ਆ डॉक्टर ਨਹੀਂ साहब ਵਾਕਈ ਪਿੰਕ ਆ हाँ ना पिंक है ਇਹ ਤੇ ਜਦੋਂ ਮਰੀਜ਼ ਜਾਂਦਾ ਨਾ ਇਹ ਫਿਰ ਬਣੀ ਕਰੀਮ ਆਉਂਦੀ ਬਾਅਦ ਚੋਂ ਕਲੇਜੀ ਹੈ ਭਾਜੀ ਤੁਸੀਂ ਵੇਖੀ ਆ ਤੁਸੀਂ ਅਰੇ ਕਿਹਦੀ ਵੇਖ ਕੇ ਐਵੇਂ ਰੌਲਾ ਪਾਉਂਦੇ ਕਲੇਜੀ ਹੈ ਅੱਲਾ ਖੈਰ ਫਿਰ ਕੋਈ ਨਹੀਂ ਪੁੱਤਰ ਜਿਹੜਾ ਪੈਸੇ ਭਰਦਾ ਫਿਰ ਗੌਰ ਵੀ ਕਰਦਾ ਉਹਦੀ ਇਨਵੈਸਟਮੈਂਟ ਹੋਈ ਹੁੰਦੀ ਹੈ ਪੁੱਤਰ ਉਹ ਤਾਂ ਗੌਰ ਨਾ ਦੇਖਦਾ ਉਹ ਦਿਲ ਕਰੇ ਪਹਿਲੇ ਛਿੱਲ ਕੇ ਵੀ ਦੇਖਦਾ ਉਹ ਮੈਨਾਂ ਫਰਾਡ ਨਾ ਹੋ ਜਾਵੇ ਮੈਨਾਂ ਫਰਾਡ ਨਾ ਹੋ ਜਾਵੇ डॉक्टर साहब जी, जी। ਨਹੀਂ ਤੁਹਾਡੀ ਲੈਬਾਰਟਰੀ 'ਚ ਸਾਰੇ ਬਲੱਡ ਟੈਸਟ ਹੋ ਜਾਂਦੇ ਆ हाँ ना ਹਾਂਜੀ ਹੋ ਜਾਂਦੇ ਮੈਂ ਵਾਈਟ ਸੈੱਲ ਚੈੱਕ ਕਰਾਉਣੇ ਆ ਤੇਰੇ ਬਿਲਕੁਲ ਔਰ ਕਹੇਗਾ ਔਰ ਤੁਸੀਂ ਏਦਾਂ ਕਰੋ ਆਪਣੀ ਲੈਬਾਰਟਰੀ ਲਿਆਓ ਇੱਥੇ इधर नहीं ਕਿਉਂਕਿ आपको ਵਾਈਟ ਸੈੱਲ ਵਾਲੇ ਬੰਦੇ ਬਹੁਤ ਇਕੱਠੇ ਹੋਏ ਆ ਵਾਈਟ ਸੈੱਲ ਜਿਹੜੇ ਮੇਰੇ ਕੋਲ ਆ ਨਾ जी जी ਉਹ ਡੱਬੀ 'ਚ ਪਾਉਣੇ ਔਖੇ ਆ कैसे ਉਹ ਇੰਜ ਨਹੀਂ ਕਰਕੇ ਤੁਹਾਨੂੰ ਕੈਚ ਕਰਨੇ ਪੈਣੇ ਆ डॉक्टर साहब ਓ ਮਾਈ ਗॉड ਇਹ ਮੈਨੂੰ ਲੱਗਦਾ ਵਾਈਟ ਸੈੱਲ ਲੈ ਜਾਣੇ ਆ डॉक्टर ये साहब देखिए मेरी जो एम ओ माय गॉड ਇਹ ਡਾਕਟਰ ਸਾਹਿਬ ਦੇ ਨਾਲ ਕੱਢ ਰਹੇ देखिए जी मेरी अजय देखिए मेरी नाड़े बाहर आ गई हाँ ना ਇਹ ਸਾਰੀ ਹੋਣੀ ਇਦਾਂ ਹੋਣੀ ਅਸਲ ਦੇਖੋ आइयां होनी डॉक्टर साहब अच्छा आप कैसे निकालती हैं वेन में से जो यूं पकड़ के ना हाँ हाँ ओ माय गॉड ਪਤਾ ਕੀ ਆ ਤੁਸੀਂ ਮੇਰਾ ਜਦੋਂ ਬਲੱਡ ਕੱਢਣਾ ਵਾ ਨਾ
ਇਹਨਾਂ ਵੇਨਾਂ ਚੋਂ ਨਹੀਂ ਕੱਢਣਾ ਜਿਹੜੀਆਂ ਲੱਭਣੀਆਂ ਪੈਣ। ਉਹ ਇਹਨਾਂ ਚ ਕਰਨਾ ਸ਼ਿਵਾਨੀ ਗਿੱਚੀ ਉਹ ਕਿੱਥੋਂ ਕੱਢਣਾ ਜੀ? ਮੇਰੇ ਤੁਸੀਂ ਉਸ ਵੇਨ ਚੋਂ ਕੱਢਣਾ ਜਿਹੜਾ ਲੱਭਣੀ ਨਾ ਪਵੇ। ਹਾਂ ਡਾਇਰੈਕਟ ਆ ਵੇਖੋ ਇਹ ਇੱਥੇ ਆ। ਇਹ ਵੇਨ कह रहा है तलाई की वेन जड़ी है। ਇਹ ਗਲਤ ਕਹਿ ਰਿਹਾ ਹੈ। आप बेफिक्र हो जाएं, आप ऐसा करें अपनी लेबॉर्ट्री का ऐसा करें कि हमें वो दे जाएं इश्तिहार, तो जितने भी पेशेंट आएंगे ना वो पहले आपकी तरफ आएंगे। ਆਪਕੋ ਕਿਆ तो जब आप ਤੁਹਾਡੀ ਲੈਬਾਰਟਰੀ ਰੋਡ ਤੇ ਆ। हाँ ना मेन पे ही है। ना रोड ਇਹ ਜਿਹੜੀ ਪਿੰਕ हाँ हाँ ये पिन पिन ਉਹਨੂੰ ਤੇ ਪਿਛਲੀ ਗਲੀ ਥਾਣੀ ਵੀ ਦਰਵਾਜ਼ਾ ਲੱਗਦਾ ਵਾ। हाँ, दो दरवाजे लगते हैं। ਇਹ ਤੁਸੀਂ ਗਲਤੀ ਕੀਤੀ ਡੀਲ ਆ। ਭਾਵੇਂ ਅੱਗਿਓਂ ਦੀ ਆਵੇ ਭਾਵੇਂ ਪਿੱਛੋਂ ਦੀ ਇਹ ਡੀਲ ਕਰਦੇ ਆ। ਐਵੇਂ ਤੁਸੀਂ ਰੋਡ ਤੇ ਲੈਬੋਰਟਰੀ ਬਣਾਈ ਆ, ਘੱਟਾ ਮਿੱਟੀ ਪੈਂਦਾ ਰਹਿੰਦਾ ਹੁਣ। देखिए डॉक्टर ਸਾਫ साहब, ਸੁਥਰੀ ਰੱਖੀ ਤੁਸੀਂ ਲੈਬੋਰਟਰੀ ਜਿਹੜੀ ਆ, ਸਫਾਈ ਦੇ ਨਾਲ ਹੀ ਲੋਕ ਆਉਂਦੇ ਆ। ਇੱਥੇ ਸਫਾਈ ਬਹੁਤ ਆ। ਹਾਂਜੀ ਪਿੰਕ ਕਲਰ ਜਿਹੜਾ ਉਹ ਘੱਟੇ ਮਿੱਟੀ ਤੋਂ ਤਾਂ ਬਹੁਤ ਦੂਰ ਹੈ। ਮੇਲ ਵਾਲੇ ਵਾਸਤੇ ਸਾਰਾ ਚੱਲਦਾ। ਇਹ ਵੀ ਗੱਲ ਠੀਕ ਆਈ ਹੈ ਬਾਈ ਤੁਹਾਡੀ ਆਪਣੀ ਪਰੇਸ਼ਾਨੀ ਹੈ, ਮੁੜ ਸਾਡੀ ਆਪਣੀ ਹੈ। डॉक्टर ਤੁਸੀਂ ਇਸ ਤਰ੍ਹਾਂ साहब। ਕਰੋ ਕਿ ਤੁਸੀਂ ਆਪਣੀ ਲੈਬੋਰਟਰੀ ਦੇ ਵਿੱਚ ਚਲੇ ਜਾਓ ਤੇ ਐਮਟਨ ਨੂੰ ਤੁਸੀਂ ਆਪਣਾ ਕਾਰਡ ਦੇ ਜਾਓ। ਜਿੰਨੇ ਵੀ ਪੇਸ਼ੈਂਟ ਆਉਣਗੇ, ਪੇਸ਼ੈਂਟ ਆਉਣ ਭਾਵੇਂ ਨਾ ਆਉਣ, ਪੇਸ਼ੈਂਟ ਆਉਣ ਭਾਵੇਂ ਨਾ ਆਉਣ, ਮੈਂ ਆ ਜਾਣਾ। ਮੇਰਾ ਸਾਰਾ ਖੂਨ ਕੱਢ ਕੇ ਨਾ ਨਵਾਂ ਪਾਓ। ਜੀਓ ਫਲਕ ਸ਼ੇਰ ਬੱਬਰ ਸੇ ਇਹ ਸਾਰੀ ਤੇਰੀ ਇਨਵੈਸਟਮੈਂਟ ਹੋਈ। ਇਹ ਕਹਿੰਦੇ ਨੇ ਆ ਫੀਮੇਲ ਜਦੋਂ ਵੀ ਆਉਂਦੀ ਆ ਤੇਰੇ ਵੱਲ ਨੂੰ ਲੋਕ ਕਹਿੰਦੇ ਫਲਕਸ਼ਰ ਵੈਰੀ ਗੁੱਡ। ਇਹ ਤੇਰਾ ਕੰਮ ਕਿੰਨਾ ਚੱਲਿਆ ਪਿਆ? ਡਾਕਟਰ ਸਾਹਿਬ ਮੈਨੂੰ ਕਿਸੇ ਨੇ ਦੱਸਿਆ ਵੀ ਡਾਕਟਰ ਇਦਾਂ ਹੀ ਬਣਦਾ ਪਤਾ। ਅੱਛਾ ਬਾਤ ਇਹ ਹੈ ਕਿ ਪੁੱਤਰੇ ਡਾਕਟਰ ਸਾਹਿਬ ਵੱਡੇ ਜਿਹੜੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਉਹਨਾਂ ਨੇ ਕਦੋਂ ਆਉਣਾ ਵਾ? ਉਹ ਵੱਡੇ ਡਾਕਟਰ ਸਾਹਿਬ ਨੇ ਵੱਡੇ ਹੁਣ ਗਏ ਹੋਏ ਨੇ ਅੱਛਾ ਤੇ ਹੁਣ ਉਹ ਵੱਡੇ ਹੋ ਗਏ ਨੇ ਤੇ ਹੁਣ ਲੈ ਕੇ ਵਾਪਸ ਆ ਰਹੇ ਨੇ। ਡਾਕਟਰ ਸਾਹਿਬ ਆ ਜਾਣ ਤੇ ਸਾਰੇ ਪੇਸ਼ੈਂਟਾਂ ਦੀ ਜਿੰਨੇ ਵੀ ਫਾਈਲ ਸਾਰੇ ਦੀ ਪੜਾ ਕੇ ਤੇ ਰੱਖਦੇ, ਡਾਕਟਰ ਸਾਹਿਬ ਨੇ ਚੈੱਕ ਕਰਾਉਣੀ ਹੈ ਸਾਰੇ। ਠੀਕ ਹੈ ਜੀ ਮੈਂ ਫਾਇਲਾਂ ਜਿੱਦੀਆਂ ਵੀ ਲੈ ਆਵਾਂਗਾ। ਡਾਕਟਰ ਸਾਹਿਬ ਵੈਸੇ ਹੈ ਕਿੱਥੇ ਨੇ? ਆ ਜਾਂਦੇ ਨੇ ਹੁਣੇ ਕਿਤੇ, ਆ ਜਾਂਦੇ ਨੇ ਕਿਤੇ ਕਿਤੇ ਰਾਤ ਚ ਫਸੇ ਹੋਣੇ। ਮੈਂ ਕਰਾਂ ਪਤਾ ਪਤਾ ਕਰਤਾ ਪੁੱਤਰੇ। ਹੁਣੇ ਲੈ ਕੇ ਆ ਡਾਕਟਰ ਸਾਹਿਬ ਨਾ ਗੱਡੀ ਸਾਈਡ ਤੇ ਲਾ ਕੇ ਤੇ ਰਕਸ਼ੇ ਤੋਂ ਉਤਰਨ ਦਏ ਆ। ਬਿਲਕੁਲ ਆਉਣ ਵਾਲੇ ਆ। ਗੱਡੀ ਸਾਈਡ ਤੇ ਲਾ ਕੇ ਤੇ ਰਕਸ਼ੇ 'ਚ ਉਤਰਨ ਦਾ ਜੀ ਜੀ ਤੇ ਰਕਸ਼ੇ ਨੂੰ ਲਾ ਕੇ ਤੇ ਗੱਡੀ ਨੂੰ ਅੰਦਰ ਲਿਆਉਣ ਉਹਨਾਂ ਨੂੰ। ਨਹੀਂ ਵੈਸੇ ਸੇਵ ਤੋਂ ਬਾਅਦ ਵੀ ਡਾਕਟਰ ਸਾਹਿਬ ਆ ਰਹੇ ਹੋ, ਫਾਈਲਾਂ ਵਗੈਰਾ ਸਾਰਾ ਕੁਝ ਚੈੱਕ ਕੀਤਾ ਆਪਨੇ? ਡਾਕਟਰ ਸਾਹਿਬ ਇੱਕ ਗੱਲ ਤੇ ਦੱਸੋ, ਜੀ ਜੀ। ਤੁਸੀਂ ਸ਼ੁਰੂ ਤੋਂ ਇਦਾਂ ਦੇ ਜਾਂ ਹੁਣ ਆਣ ਕੇ ਲਾਨਤ ਪਈ ਆ? ਇਹ ਦੇਖਣ ਵਾਲੀ ਅੱਖ ਚਾਹੀਦੀ ਪੁੱਤਰੇ। ਅੱਛਾ ਇਹਨੂੰ ਮੈਂ ਦੱਸਣਾ ਨਹੀਂਗਾ, ਤੈਨੂੰ ਮੈਂ ਦੱਸਦਾ ਇਦਾਂ ਚੁਗਲੀ ਹੋ ਜਾਣੀ ਹੈ। ਡਾਕਟਰ ਤੁਸੀਂ ਬਣੇ ਕਿਦਾਂ? ਮੈਂ ਚੁੱਪ ਕਰਕੇ ਬਣ ਗਿਆ ਪੁੱਤਰ, ਕਿਸੇ ਨੂੰ ਦੱਸਦਾ ਤੈਨੂੰ ਬਣ ਦੇਣਾ ਸੀ। ਡਾਕਟਰ ਜਦੋਂ ਬਣਾ ਚੁੱਪ ਕਰਕੇ ਬਣ ਜਾਓ, ਯਕਦਮ ਹੀ ਅਗਲੇ ਦਾ ਇਲਾਜ ਕਰ ਦਿਓ। ਹੈ ਜੇ ਤੁਸੀਂ ਆਪਣੀ ਗੱਲਾਂ ਸਲਾਹਾਂ ਦੇ ਵਿੱਚ ਸਲਾਹਾਂ 'ਚ ਪੈ ਜਾਓਗੇ, ਤੁਹਾਨੂੰ ਕਿਸੇ ਨੇ ਬਣ ਦੇਣਾ ਡਾਕਟਰ? ਨਹੀਂ ਜਦੋਂ ਪਹਿਲੀ ਵਾਰੀ ਜ਼ਿੰਦਗੀ ਟੀਕਾ ਲਾਇਆ ਹੋਣਾ ਤੁਹਾਡੇ ਹੱਥ ਤੇ ਕੰਬੇ ਹੋਣੇ। ਨਹੀਂ ਨਹੀਂ ਹੱਥ ਕਾਹਦੇ ਕੰਮਣੇ ਬੇਟੇ, ਮੈਂ ਉਸ ਤੋਂ ਪਹਿਲੇ ਆਪ ਬਹੁਤ ਲਵਾਏ ਸੀ ਟੀਕੇ। ਹੈਪੇਟਾਈਟਸ ਸੀ ਦਾ ਤਾਂ ਮੈਂ ਕੋਰਸ ਕਰਵਾਇਆ, ਉਹ ਪੂਰੇ ਤੈਨੂੰ ਪਤਾ ਵੀ 11 ਮਹੀਨੇ ਚੱਲਿਆ ਵਾ। ਸਾਰੀ ਮੈਨੂੰ ਉਹਦੀ ਮਰਜ਼ ਦੀ ਰਿਸਰਚ ਹੋ ਗਈ। ਮੈਨੂੰ ਪਤਾ ਲੱਗਾ ਕਿ ਹੈਪੇਟਾਈਟਸ ਸੀ ਦੇ ਜਿਹੜੇ ਟੀਕੇ ਆ ਹਾਂਜੀ ਹਾਂਜੀ, ਤੁਹਾਨੂੰ ਸੂਈ ਗੈਸ ਵਾਲੇ ਟੋਇਆਂ ਚ ਲਾਏ ਆ। ਉਹ ਪਤਾ ਸੀ, ਉਹਨਾਂ ਨੇ ਕਿਹਾ ਸੀ ਮਿੱਟੀ ਦੀ ਖੁਸ਼ਬੂ ਆਉਣੀ ਚਾਹੀਦੀ ਵਿੱਚੋਂ। ਉਹ ਇਸ ਕਰਕੇ ਉਹਦੇ ਵਾਸਤੇ ਜਗ੍ਹਾ अस्सलाम वालेकुम डॉक्टर। जी डॉक्टर साहब, तमाम पेशेंटों मरीजों की सारी फाइल आपके सामने रखती है। एक मरीज है जो ठीक हो गया है, तो उसने समुद्री रोड पे जाना है, तो कहता मैंने रक्शे पे जाना है, 80 रुपये कह दूं उसे? Sorry. You had better like come to that. मेरा दिमाग ना खामी। I don't collection है डिपार्टिंग अराउंड, ਤੁਸੀਂ ਮੈਨੂੰ ਦੱਸ ਦਿਓ ਕਿ ਨਹੀਂ ਜਾਣਾ ਮੈਂ। I bet collection है डिपार्टिंग अराउंड, ਮਰੀਜ਼ ਖੱਜਲ ਹੁੰਦੇ ਆ ਕਿਤੇ ਹੋਰ ਰਕਸ਼ੇ ਤੇ ਚਲੇ ਜਾਵੇ। You had election भाई, मैंने पागल समझदा तू। I I give a road. I come to had election. पीछे हो जा। I don't collection है डिपार्टिंग अराउंड, ਹੁਣ ਮੇਰੇ ਤੋਂ ਚੰਡ ਖਾ ਕੇ ਮੁੜੇਗਾ। Listen me. A disconnecting. और जर्मन शाबाश। हट जाओ उधर से भाई, वेरी collection है डिपार्टिंग अराउंड, थोड़ा फर्क रख। तैਨੂੰ पता भी पैर ਤੇ ਚੜਾ ਦੂ ਟਾਇਰ ਚੰਗਾ ਰਹੇਗਾ। Sorry. पागल लाट मैंने कुत्ता लगा तू। I don't. Discollecting and dividing around and my ਦੀ ਝੁੱਗੀ ਦੇ ਰਕਸ਼ੇ। ਤੁਸੀਂ ਕੋਈ ਨਾ
ਵੱਡੇ ਹੀ ਡਾਕਟਰ ਹੋ, ਡਾਕਟਰਾਂ ਦੀ ਲਿਖਾਈ ਨਹੀਂ ਸਮਝ ਆਉਂਦੀ, ਤੁਹਾਡੀ ਤੇ ਇੰਗਲਿਸ਼ ਦੀ ਵੀ ਨਹੀਂ ਆਉਂਦੀ। I freshen you. I keep a rod in chicken Saraiya. Karo ja. ਆਈ ਛੋਟੀ ਬਰਾਡੀ ਕਰੋਟਾ I didn't rod in written. I come to say head and leg. I dabo in Saraiya. Karo ja. जी डॉक्टर ये पेशेंट ये फाइल है उसका। ये पेशेंट आया। ये पेशेंट नंबर 17 जो है ना, 17 को बुलाओ किधर है? 17 पेशेंट को बुलाओ। अच्छा जी, आज इसका पेट है उसको बुलाओ जल्दी। जी ओके डॉक्टर साहब ओके। पेशेंट नंबर 6027 हाजिर हो। अब बाकी के पैसे किथे? मैंने तो नहीं की थी। 6027 ਨਹੀਂ ਅਸੀਂ ਨਾ ਜਦੋਂ ਦਾ ਕਲੀਨਿਕ ਖੋਲਿਆ ਉਦੋਂ ਤੋਂ ਹੀ ਅਸੀਂ ਗਿਣ ਰਹੇ ਹਾਂ। भाई मैं तो अजे बोली भी नहीं की। ਉਹ ਤਾਂ ਰੇਟ ਬਹੁਤ ਵੱਧ ਗਿਆ ਤੇਲ ਦਾ। ਇਹ ਕਲੀਨਿਕ ਦੇ ਅੰਦਰ ਤਾਂ ਲਿਆਉਣਾ ਹੀ ਨਹੀਂ ਤੇ ਲੋਕਾਂ ਨੂੰ ਵੈਸੇ ਸਕੂਨ ਮਿਲਣ ਲੱਗ ਜਾਣਾ ਪੁੱਤਰ। ਜਿਹੜੀਆਂ ਐਂਬੂਲੈਂਸਾਂ ਹੁਣ ਪਾਥੀਆਂ ਤੇ ਕਰਦੀ ਹੈ। ਨਾ 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 ਪੁੱਤਰ, ਪੈਨਸਲ ਕਿੱਥੇ ਆ? ਪੈਨਸਲ ਮੈਡੀਸਨ ਦੀ ਬੈਟੀ ਕਲੈਕਸ਼ਨ ਕਰਨੀ ਆ ਪੁੱਤਰ ਓਏ। ਅਸੀਂ ਜ਼ੁਬਾਨੀ ਮੂੰਹ ਜ਼ੁਬਾਨੀ ਰੱਟਾ ਲਵਾਈਦਾ ਮਰੀਜ਼ ਨੂੰ। ਮਰੀਜ਼ ਜਿੰਨੇ ਵੀ ਨੇ ਨਾ ਹਾਂਜੀ। ਸਾਰਿਆਂ ਨੂੰ ਡਬਲ ਡਬਲ ਇੱਕ ਬੈੱਡ ਤੇ ਨਾ ਦੋ ਜਣਿਆਂ ਨੂੰ ਪਾ ਦੇ। ਇਹ ਨਰਸ ਮੈਂ ਨਾ ਉੱਤੇ ਥੱਲੇ ਰੱਖ ਕੇ ਦੋ ਇਕੱਠੇ ਚੈੱਕ ਕਰਨੇ ਆ। ਮੇਰੇ ਕੋਲ ਟਾਈਮ ਨਹੀਂ ਹੈ ਪੁੱਤਰ, ਮੈਨੂੰ ਜਲਦੀ ਬਹੁਤ ਆ। ਤੁਹਾਡੀ ਵੀ ਟਾਈਮਿੰਗ ਦਾ ਮਸਲਾ ਵਾ ਤੇ ਤੁਸੀਂ ਪਹਿਲੇ ਉਹ ਹੱਲ ਕਰ ਆਉਣਾ ਸੀ। ਡਾਕਟਰ ਸਾਹਿਬ ਤੇਰੀ ਵਜ੍ਹਾ ਨਾਲ ਬਣਿਆ, ਤੇਰੀ ਵਜ੍ਹਾ ਨਾਲ ਬਣਿਆ। ਤੂੰ ਜਿਹੜਾ ਜਜ਼ਬਾਤੀ ਹੋ ਜਾਂਦਾ। ਮੇਰੀ ਵੀ ਟਾਈਮਿੰਗ ਅੱਗੇ ਪਿੱਛੇ ਕੀਤੀ ਪਈ। ਕਾਹਦੇ ਸਪੈਸ਼ਲਿਸਟ ਹੋ ਤੁਸੀਂ ਦੱਸ? ਡਾਕਟਰ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਮਰੀਜ਼ਾਂ ਨੂੰ ਦੋਵਾਂ ਇਕੱਠਿਆਂ ਚੈੱਕ ਕਰਦੇ ਹੋ। ਮੈਂ ਡਬਲ ਚੈੱਕ ਕਰਦਾ ਕਿਉਂਕਿ ਸਿੰਗਲ ਨੂੰ ਉਹਨੇ ਪੈਸੇ ਬਹੁਤ ਬਣੇ ਆ, ਇਸ ਕਰਕੇ ਦੋ ਜਣੇ ਰਲ ਕੇ ਦਿਖਾਉਣ। ਡਾਕਟਰ ਸਾਹਿਬ ਅਸੀਂ ਤਾਂ ਅਗਲੇ ਦਾ ਫਾਇਦਾ ਕੱਢਦੇ ਆ, ਮਰੀਜ਼ ਦਾ ਫਾਇਦਾ ਕੱਢਦਾ ਹੈ। ਇਹ ਤੋਂ ਪਰੇ ਨਹੀਂ, ਡਾਕਟਰ ਦੋਵਾਂ ਸਾਈਡਾਂ ਤੋਂ ਵੀ ਚੈੱਕ ਕਰ ਦਿੰਦੇ ਨੇ। ਡਾਕਟਰ ਸਾਹਿਬ ਇੱਧਰ ਆ ਬੈ। ਐਡੀ ਤਿਆਰ ਹੋ ਕੇ ਆਉਣ ਦੀ ਕਿਹੜੀ ਲੋੜ ਆ ਤੈਨੂੰ ਹਸਪਤਾਲ ਦੇ ਵਿੱਚ ਹੈ? ਇਹ ਬਸ ਜੀ ਮਰੀਜ਼ ਦੇ ਬੈੱਡ ਦੀ ਚਾਦਰ ਬਦਲਣੀ ਹੁੰਦੀ, ਉਹਦੇ ਲੱਕ ਦੀ ਬਦਲ ਲੈਂਦੀ ਆ। ਹੈ ਐਡੀ ਤਿਆਰੀ ਕਰਨੀ ਤਿਆਰੀ ਐਡੀ ਕੋਈ ਜ਼ਰੂਰੀ ਨਹੀਂ ਹੁੰਦੀ ਜਿੱਡੀ ਤੂੰ ਕੀਤੀ ਆ। ਡਾਕਟਰ ਸਾਹਿਬ ਅੱਛਾ ਤੂੰ ਮਰੀਜ਼ ਮੈਨੂੰ ਲੱਗਦਾ ਇਥੋਂ ਕਿਤੇ ਲੈ ਜਾਣੇ ਕਿਤੇ ਹੋਰ ਪਾਸੇ, ਮੈਨੂੰ ਲੱਗਦਾ ਉਹ ਬਿਮਾਰ ਬੰਦੇ ਆ, ਉਹ ਤਾਂ ਅੱਗੇ ਹੀ ਇਸ ਕੰਮ ਦੇ ਤਲਾਸ਼ ਚ ਹੁੰਦੇ ਆ। ਕਿਉਂਕਿ ਬਿਮਾਰ ਜਦੋਂ ਬੰਦਾ ਹੁੰਦਾ ਉਹਦਾ ਟੈਂਪਰੇਚਰ ਵਧਿਆ ਹੁੰਦਾ, ਜਿਸਮ ਗਰਮ ਹੋਇਆ ਹੁੰਦਾ, ਉਹ ਤਾਂ ਪਰੇ ਰਹਿਣਾ, ਉਹ ਤੋਂ ਫਰਕ ਰੱਖਣਾ ਮਰੀਜ਼ ਤੋਂ। ਕਿਉਂਕਿ ਮਰੀਜ਼ ਨੂੰ ਅਸੀਂ ਕੀ ਕਹਿ ਲੈਣਾ ਹੈ? ਉਹ ਤਾਂ ਮਰੀਜ਼ ਆ ਨਾ, ਉਹ ਤਾਂ ਪਰਚਾ ਸਹੀ ਤਰ੍ਹਾਂ ਹੋਣਾ। ਇਹਦੀ ਡਿਊਟੀ ਵੀ ਉਹ ਪੱਠਿਆਂ ਵਾਲੇ ਵਾਰਡ 'ਚ ਆ ਜੀ। ਉੱਥੇ ਤੁਰਦੀ ਫਿਰਦੀ ਮਰੀਜ਼ਾਂ ਦੇ ਵੇਖ ਵੇਖ ਕੇ ਪੱਠੇ ਠੀਕ ਹੋਣ ਲੱਗ ਪਏ। ਬਸ ਇਹਨੂੰ ਪੱਠਿਆਂ ਵਾਲੇ ਪਾਸੇ ਜਿੰਨਾ ਮਰਜ਼ੀ ਫਿਰੇ, ਉੱਲੂ ਦੇ ਪੱਠਿਆਂ ਵਾਲੇ ਪਾਸੇ ਨਹੀਂ ਜਾਣ ਦੇਣਾ। ਉਹ ਬਦਤਮੀਜ਼ੀ ਕਰਦੇ ਪੁੱਤਰ ਓਏ। ਡਾਕਟਰ ਸਾਹਿਬ ਮੇਰਾ ਦਿਲ ਬੜਾ ਘਬਰਾਉਂਦਾ ਹੈ। ਬਹੁਤੇ ਬੰਦੇ ਦੇਖ ਕੇ ਘਬਰਾਉਂਦਾ, ਘੱਟ ਬੰਦੇ ਦੇਖ ਕੇ ਘਬਰਾਉਂਦਾ। ਡਾਕਟਰ ਸਾਹਿਬ ਜਦੋਂ ਕੋਈ ਪੈਸੇ ਘੱਟ ਦੇਵੇ ਜੀ, ਉਹ ਤਾਂ ਘਬਰਾਉਣਾ ਚਾਹੀਦਾ ਪੁੱਤਰ। ਮੈਨੂੰ ਪੈਸੇ ਘੱਟ ਕਿਤੇ ਗਿਆ, ਮੇਰਾ ਆਪਣਾ ਭਰਾ ਜਾ ਜਿੰਨੀ ਕਿ ਡਰਾਮੇ ਦੇ ਪੈਸੇ ਮੈਂ 7 ਦਿਨ ਮਿਹਨਤ ਕਰਾਂ, ਮੈਨੂੰ ਘੱਟ ਮਿਲਣ, ਮੇਰਾ ਦਿਲ ਘਬਰਾਉਣਾ ਹੀ ਹੈ। ਇਹ ਹਰ ਬੰਦੇ ਦਾ ਘਬਰਾਉਂਦਾ ਪੁੱਤ। ਐਸ ਹਸਪੀਟਲ 'ਚ ਕਿੰਨੀ ਤਨਖਾਹ ਵਾ ਤੇਰੀ? ਡਾਕਟਰ ਸਾਹਿਬ ਨੂੰ ਦੱਸੋ। ਡਾਕਟਰ ਸਾਹਿਬ ਮੇਰੀ ਇੱਥੇ 50,000 ਤਨਖਾਹ ਹੈ। ਝੂਠੀ ਆ। ਕਿਉਂ? ਜਿਹੜਾ ਫੈਸਲਾਬਾਦ ਦਾ ਰੇਟ ਆ ਉਹ ਦੱਸ। ਰੁਪਈਆ 3500 ਬੰਦੇ 7। ਉਹ ਤੈਨੂੰ ਹਸਪੀਟਲ ਦਾ ਪੁੱਛਣ ਦੇ, ਤੂੰ ਫੀਜਾਂ ਦੇ ਡੇਰੇ ਦਾ ਦੱਸੀ ਜਾਂਦਾ। 8ਵਾਂ ਉਹ ਦਾਵਾ ਜਿਹਦੀ ਬੈਠਕ ਹੁੰਦੀ ਆ। ਅੱਛਾ ਉਹ ਆਪਣੀ ਵਾਰੀ ਲੈ ਕੇ ਰੌਲਾ ਪਾਇਆ, ਕਹਿੰਦਾ ਚੁੱਕੋ ਇੱਥੋਂ ਮੇਰਾ ਆਬਾ ਆ ਗਿਆ ਵਾ। बात सुने, ऐसा करें आप परेशान ना हो। ਡਾਕਟਰ ਸਾਹਿਬ दिल में क्या होता क्या आपके? ਪਤਾ ਨਹੀਂ ਡਾਕਟਰ ਸਾਹਿਬ ਇੱਥੇ ਘਬਰਾ ਪੈਂਦਾ ਹੈ। ਇੱਥੇ ਹੀ ਮੇਰੇ ਪੈਂਦਾ, ਇੱਥੇ ਹੀ ਮੇਰੇ ਪੈਂਦਾ। ਘਬਰਾ ਪਤਾ ਕਿਉਂ ਪੈਂਦਾ ਵਾ? ਇਹ ਤੂੰ ਆਪਣੇ ਘਬਰਾ ਨੂੰ ਨਾ ਮੇਰੇ ਘਬਰਾ ਦੇ ਉੱਤੇ ਲਾ ਦੇ, ਫਿਰ ਦੇਖੀ ਇਸ ਕੰਜੇ ਨੂੰ ਘਬਰਾ ਪੈ ਜਾਣਾ। ਇਹ ਕੁਛ ਸ਼ਾਇਦ ਦੇਖੀ ਨਹੀਂ ਜਾਂਦੀ। ਅੱਛਾ ਜੀ ਤੁਹਾਨੂੰ ਮੈਡੀਸਨ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣਾ ਏਟੀਐਮ ਦੂਸਰੀ ਸਾਈਡ ਤੇ ਕਰ ਲਓ, ਦਬਾਓ ਪੈ ਜਾਂਦਾ। ਡਾਕਟਰ ਸਾਹਿਬ ਜੀ, ਨੂੰ ਜੀ। ਚੈੱਕ ਕਰੋ ਨਾ, ਇੱਥੇ ਘਬਰਾ ਪੈਂਦਾ ਹੈ ਮੈਨੂੰ। ਇੱਥੇ ਪੈਂਦਾ ਘਬਰਾ ਇੱਥੇ? ਹਾਂਜੀ ਹਾਲਾਂਕਿ ਇੱਥੋਂ ਦੀ ਪੈਂਦਾ ਨਹੀਂ ਆ, ਇੱਥੇ ਤੱਕ ਆਉਂਦਾ ਵਾ ਜੀ। ਘਬਰਾ ਇੱਧਰ ਪੈਂਦਾ ਉਹ, ਹਾਂਜੀ ਇੱਕ ਪਾਸੇ ਪੈਂਦਾ ਕਿ ਦੋਵਾਂ ਪਾਸੇ ਪੈਂਦਾ ਘਬਰਾ? ਡਾਕਟਰ ਸਾਹਿਬ ਇੱਧਰ ਹੀ ਇੱਕ ਪੈਂਦਾ। ਸਾਈਡ ਤੇ ਪੈਂਦਾ ਘਬਰਾ। ਹਾਂਜੀ ਕਰ ਸਾਹਿਬ। ਕੋਈ ਨਹੀਂ, ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਬਹਿ ਜਾਓ ਦੋਸਤੋ, ਬਹਿ ਜਾਓ। ਬੜੀ ਦੂਰੋਂ, ਸਿਰਫ 2 ਦਿਨ ਮੈਂ ਫੈਸਲਾਬਾਦ ਬਹਿਣਾ, ਸਿਰਫ ਤੁਹਾਡੀ ਵਜ੍ਹਾ ਨਾਲ। ਇਹ ਗੱਲ ਕਿਉਂਕਿ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਨੇ। 2 ਦਿਨ ਪੈਂਦੇ ਨਹੀਂ ਤੇ ਸ਼ਾਹਕੋਟ ਸੋਹਣਾ ਮੰਜੀਆਂ ਪੀੜੀਆਂ ਦਾ ਕੰਮ ਕਰਦੇ ਆ। ਉੱਥੇ ਮੈਂ ਸੋਹਣੀ ਠਕਾਈ ਕਰਦਾ, ਉਹ ਠਕਾਈ ਵੇਚ ਤੇ ਮੈਂ ਇੱਥੇ ਆਇਆ। ਮੰਜੀ ਪੀੜੀ ਮੈਂ ਜਿੱਦਾਂ ਦੀ ਠੋਕ ਦੇਣਾ ਪੁੱਤਰ, ਤੁਹਾਡੀ ਮੈਂ ਮੰਜੀ ਠੋਕ ਦੇਵਾਂ। ਤੁਸੀਂ ਸਾਰੀ ਜ਼ਿੰਦਗੀ ਮੰਜੀ ਹੈ ਮੇਰੇ ਕੋਲ ਹੀ ਡਾਊਨ। ਇਧਰੋਂ ਟਿੱਲੀ ਹੋਵੇ, ਉਧਰੋਂ ਮੈਂ ਠੋਕ ਦਿਆਂ। ਮੈਂ ਤਾਂ ਐਡੀ ਸੋਹਣੀ ਠਕਾਈ ਕਰਦਾ ਪੁੱਤਰ। ਦਿਲ ਕਿਤੋਂ ਘਬਰਾਉਂਦਾ। ਡਾਕਟਰ ਸਾਹਿਬ ਇੱਥੋਂ ਘਬਰਾਉਂਦਾ ਤੇ ਅੱਗ ਲੱਗ ਜਾਂਦੀ ਏ। ਅੱਗ ਲੱਗਦੀ ਹੈ ਪੁੱਤਰ ਓਏ ਜਦੋਂ ਦਿਲ ਘਬਰਾਉਂਦਾ। ਇਹਦੇ ਨਾਲ ਕੋਈ ਸੌਂਦਾ। ਤੇ ਕਿਹੜੇ ਟਾਈਮ ਨਾ ਹੁੰਦਾ? ਵੈਸੇ ਵੀ ਪਟਾਉਂਦਾ ਤੂੰ ਨਾ ਤੇ ਏਦਾਂ ਮੁਕਤ ਕਰੇ, ਵਾਰੀ ਲਾਉਂਦਾ। ਉਹ ਤਾਂ ਨਹੀਂ ਹੋਣਾ ਸਾਰੀ ਰਾਤ ਸੌਂਦਾ। ਚਲੋ ਕੁਛ ਤੇ ਬਣਾਉਂਦਾ।
ਤੁਹਾਡੀ ਇਧਰਲੀ ਸਾਈਡ ਤੇ ਅੱਗ ਲੱਗਦੀ ਆ ਹਾਂਜੀ ਆ ਫੜ ਉੱਥੇ ਰੱਖ ਜਿੱਥੇ ਤੇਰੇ ਦਰਦ ਘਬਰਾ ਜਾ ਪੈਂਦਾ। ਦੁੱਖ ਲੱਗਾ ਓਹੋ ਜੇ ਪੈਨਸਲ ਹੁੰਦੀ ਤਾਂ ਮੈਂ ਤੈਨੂੰ ਅੱਲਾ ਦੀ ਕਸਮ ਦਵਾਈ ਲਿਖ ਦੇਣੀ। ਹੁਣ ਪੈਨਸਲ ਹੀ ਨਹੀਂ, ਮੈਂ ਕਿੱਦਾਂ ਲਿਖ ਦਵਾਂ? ਪੈਨਸਲ ਫੜ ਲਾ ਕਿਤੇ, ਇੱਥੇ ਹਸਪੀਟਲ ਦਾ ਇੱਕ ਦਾ ਕਮਰਾ ਘੱਟ ਬਣਾ ਲੈਂਦਾ, ਕੋਈ 12 ਪੈਨਸਲਾਂ ਦਾ ਰੱਖ ਲੈਂਦਾ ਇੱਥੇ। ਤੁਹਾਨੂੰ ਨਹੀਂ ਪਤਾ ਪੈਨਸਲ ਨਹੀਂ ਹੈਗੀ। ਹਾਂ ਤੁਸੀਂ ਨਾ मोबाइल नंबर दे दिया करो तो आप ही उसे मेडिकल स्टोर वाले ना गल करा दे। अच्छा मैं आपको मेडिसिन लिख के दे रहा हूँ जी डॉक्टर साहब। आप जब ये मेडिसिन लेने जाए ना, आपको दिल कहाँ पे घबराता है, ज्यादा घबराता है? 24 घंटे किहड़े टाइम घबराउंदा ज्यादा? डॉक्टर साहब 24 घंटे 24 घंटे घबराई जांदा। तेरा दिल बदलण वाला होया पिया। ਇਹਨੂੰ ਨਾ ਕੈਪਸੂਲ ਸਰੋਂ ਦੇ ਤੇਲ ਨਾਲ ਲੈ ਕੇ ਦਿਓ। ਨਾ ਨਾ ਪੁੱਤਰ, ਉਹ ਤਾਂ ਮੈਂ ਦਵਾਈ ਤੈਨੂੰ ਦਿੱਤੀ। ਤੇਰਾ ਆਪਣੀ ਤੇਰੀ ਪ੍ਰੋਬਲਮ, ਉਹਦੀ ਆਪਣੀ ਪ੍ਰੋਬਲਮ ਆ। ਇਹ ਸਰੋਂ ਦਾ ਤੇਲ ਨਾਲ ਤੈਨੂੰ ਕੈਪਸੂਲ ਚੜਨਾ ਪੁੱਤਰ ਓਏ। ਇਹ ਸੌਣ ਭਾਦੋਂ ਦਾ ਮਹੀਨਾ ਹੈ, ਜਦੋਂ ਤੇਲ ਲਾਓ ਭਾਵੇਂ ਨਾ ਲਾਓ, ਕੈਪਸੂਲ ਚੜ ਜਾਂਦਾ। डॉक्टर साहब आपको मैं मेडिसिन लिख के दे रहा हूँ, जी डॉक्टर तो साहब। आपने मेडिसिन ले लेंगी ना? जी डॉक्टर साहब। लेनी है मेडिसिन मैं आपको। ओके डॉक्टर लेनी है। बता रहा हूँ, देखो। ओके डॉक्टर साहब। ये मैं आपको मेडिसिन लिख रहा हूँ जी ਕਿਉਂਕਿ ਇਹ ਤੁਸੀਂ ਜਦੋਂ ਦਵਾਈ ਲੈਣ ਜਾਓ ਨਾ, जी ਤੇ ਨਾਲ ਮੈਂ ਤੁਹਾਨੂੰ ਆਪਣੀਆਂ ਵੀ 2 ਗੋਲੀਆਂ ਲੈ ਕੇ ਦੇਤੀਆਂ, ਇਹ ਵੀ ਫੜੀ ਲੈ ਆਓ। ਕੈਪਸੂਲ ਗੋਲੀਆਂ ਆ ਕਿਹੜਾ ਤੇਰੀ ਮਾਂ ਵਾਲਾ ਮੈਡੀਕਲ ਸਟੋਰ ਜਿੱਥੋਂ ਮਿਲੇਗੀ? ਤੈਨੂੰ ਸਮਝ ਆ ਜਾਵੇ ਤੇ ਕੰਜਰਾ ਮੇਰਾ ਨੁਕਸਾ ਚੋਰੀ ਹੋ ਜਾਵੇ ਵਾਹ। ਇਹ ਤੈਨੂੰ ਨਹੀਂ ਪੁੱਤ, ਇਹ ਉੱਥੇ ਜਾ ਕੇ ਸਮਝ ਆਉਣੀ ਹੈ ਕੀ ਹੈ। डॉक्टर साहब मेनू अग भी बड़ी लगती है। ਤੈਨੂੰ ਅੱਗ ਲੱਗਦੀ ਆ? हाँ जी ਇਸਰ ਬੋਲ ਦਾ ਛਿਲਕਾ ਲਾ ਕੇ ਨਾ ਉਹਦੇ ਉੱਤੇ ਕੱਛੇ ਦੇ ਉਹ ਪਾਇਆ ਕਰ, ਉਹ ਤੇ ਬਹਿੰਦੇ ਵਾਸਤੇ। ਨਾ ਨਾ ਇਹਦੀ ਗੱਲ ਨਾ ਮੰਨਣਾ ਤੁਸੀਂ। जी डॉक्टर साहब। ਇਹਨੇ ਇਸ ਤਰ੍ਹਾਂ ਹੀ ਆਪਣੀ ਸੱਸ ਠੰਡੀ ਕਰ ਲਈ ਇਹਨੇ। ਉਹ ਇੰਨੀ ਠੰਡੀ ਕਰ ਲਈ ਆ, ਮਾੜਾ ਜਿਹਾ ਵੀ ਪੱਖਾ ਚੱਲੇ ਜੰਮ ਜਾਂਦੀ ਹੈ। ਹਾਂਜੀ ਉਹ ਕਹਿੰਦੀ ਮੇਰੇ ਜੰਮਦਾ ਕੁਛ ਨਹੀਂ, ਮੈਂ ਤਾਂ ਮੈਂ ਕਿਹਾ ਚਲੋ ਹੁਣ ਮਾੜਾ ਮਾੜਾ ਗਰਮ ਪਾਣੀ ਪਾ ਕੇ ਤੇ ਸੱਸ ਮਾੜੀ ਜੀ ਰਵਾਂ ਕਰੀ ਦੀਆਂ। हाँ। मेनू चेक करो ना। ਮੈਂ ਹੁਣ ਤੈਨੂੰ ਕੀ ਚੈੱਕ ਕਰਾਂ? ਮੈਂ ਇਹਦਾ check ਪ੍ਰੈਸ਼ਰ ਕਰਕੇ ਕਰਕੇ ਨਾ, ਲਵਾਂ। ਇਹਦਾ ਪ੍ਰੈਸ਼ਰ ਕਰਕੇ ਇਹਦੀ ਇਹ ਸਾਈਡ ਹੀ ਲਾ ਦਿਓ ਤਾਂ ਕਿ ਇਹਦੀ ਵਜ੍ਹਾ ਤੋਂ ਤੱਤੀ ਠੰਡੀ ਹੁੰਦੀ ਹੈ। ਹਾਂ ਯਾਰ, ਇਹਦੀ ਵਜ੍ਹਾ ਨਾਲ ਤੇ ਰੌਣਕ ਉਹ ਹੀ ਲੈ ਗਈ ਤੇ ਫੇਰ ਕੀ ਫਾਇਦਾ? ਉਹਦੇ ਵਿੱਚ ਤਾਂ ਸਾਡੇ 'ਚ ਫਰਕ ਹੀ ਰਹਿ ਜਾਣਾ ਪੁੱਤਰ। ਹੈ ਸਾਡੇ 'ਚ ਵੀ ਮਾੜਾ ਜਿਹਾ ਵਾ, ਮੋਬਾਈਲ ਦਾ ਹੀ ਫਰਕ ਆ, ਹੋਰ ਕੁਝ डॉक्टर ਨਹੀਂ। साहब मैंने एक और मसला है। डॉक्टर साहब मेनू साह बड़ा चढ़दा है। ਇਹਦਾ ਮਤਲਬ ਡਾਕਟਰ ਕੋਲ ਬੈਠਾ ਹੋਵੇ ਤਾਂ ਮਸਲੇ ਵੱਧਦੇ ਰਹਿੰਦੇ। ਆਹ ਦਵਾਈ ਤੈਨੂੰ ਮੈਂ ਜਿਹੜੀ ਲਿਖ ਕੇ ਦਿੱਤੀ ਹੈ ਨਾ, ਇਹਨੂੰ ਚੁੱਪ ਕਰਕੇ ਖਾ ਲਾ ਪਹਿਲੇ। ਠੀਕ ਹੈ ਜੇ ਤਾਂ ਡਾਕਟਰ ਤੈਨੂੰ ਆਰਾਮ ਆ ਗਿਆ ਤਾਂ ਠੀਕ ਹੈ, ਜੇ ਨਾ ਆਇਆ ਤਾਂ ਵਾਪਸ ਆਉਣਾ ਤੂੰ ਦੁਬਾਰਾ ਮੇਰੇ ਕੋਲ। ठीक है डॉक्टर ਹਾਂ साहब। ਜੇ ਨਹੀਂ ਤੈਨੂੰ ਫੇਰ ਵੀ ਤੈਨੂੰ ਯਕੀਨ ਮੇਰੇ ਤੇ ਆਉਣ ਡਿਆ, ਆ ਪੈਨਸਲ ਤੇ ਰਜਿਸਟਰ ਲਾਈ, ਆਪ ਹੀ ਲਿਖ ਲਈ ਜਾਏਗਾ। ਇਹ ਦਵਾਈ ਜਿਹੜੀ ਹੈ ਨਾ, जी ਉਹ 4 ਕਰੀਮਾਂ ਦੇ ਵਿੱਚ ਹੀ ਘੋਲ ਕੇ ਤੁਸੀਂ ਮੂੰਹ ਤੇ ਲਾ ਲਿਆ ਕਰਨੀ ਹੈ। ਜਦ ਬਿਲਕੁਲ ਆਰਾਮ ਆ ਜਾਏ। ओके डॉक्टर साहब। ਡਾਕਟਰ ਆਪਣੀ ਮੈਨੂੰ ਇਸ਼ਾਰਾ ਕਰਕੇ ਗਈ, ਮੈਨੂੰ ਇਸ਼ਾਰਾ ਕਰਕੇ ਗਈ ਹੈ। ਡਾਕਟਰ ਮੈਨੂੰ ਇਸ਼ਾਰਾ ਆਪਣੀ ਕੀਤਾ, ਉਹਨੇ ਮੇਰੇ ਹੱਥ ਲਾਇਆ ਸਿਰ ਤੇ। ਆਪਣੀ ਵੀ ਦਵਾਈ ਲੈ ਡਾਕਟਰ, ਕੋਈ ਚੰਗਾ ਜਿਹਾ ਸਬਰ ਕਰ ਲਓ। ਅੱਧੇ ਲੋਕ ਪੜ੍ਹੇ ਲਿਖੇ ਡਾਕਟਰ ਸਾਹਿਬ ਆਏ ਨੇ ਕਿ ਡਾਕਟਰ ਸਾਹਿਬ ਮੇਰੇ ਬੱਚੇ ਨਾਲ ਬਹੁਤ ਜ਼ਿਆਦਤੀ ਹੋ ਗਈ ਹੈ। ਚੁੱਪ ਕਰਕੇ ਪਰਚਾ ਕਰਾ ਦਵਾਈ ਨਾਲ। ਇਹ ਸ਼ੁਬਾਨ ਨਹੀਂ ਹੈ। ਪੈਸੇ ਕਮਾ ਮਾਮਾ, ਪੈਸੇ ਕਮਾ, ਹੋਰ ਤੈਨੂੰ ਕੀ ਚਾਹੀਦਾ? ਇੱਥੇ ਤਾਂ ਰੇਟ ਤੇਰਾ ਸਹੀ ਲੱਗ ਜਾ। ਇਹ ਸ਼ੁਬਾਨ ਕੇ ਲੈ ਜਾ ਜਰਾ। ਹਾਂ ਉਹਦੇ ਨਾਲ ਅੰਨੇਵਾਹ ਜ਼ਿਆਦਤੀ ਹੋਈ ਹੈ ਸਰ। ਬਾਜੀ ਜਿਹੜਾ ਜ਼ਿਆਦਤੀ ਕਰਦਾ ਉਹਨੇ ਵਾਈ ਕਰਦਾ ਹੈ। ਜੇ ਉਹ ਬੰਦਾ ਸਹੀ ਹੋਵੇ ਤੇ ਜ਼ਿਆਦਤੀ ਕਰੇ। ਕੀ ਹੋਇਆ? ਉਹ ਚਾਹ ਪਿਲਾਵੇ। ਇਧਰ ਆਓ बेटा, इधर आओ, क्या बात है? ਡਾਕਟਰ क्या बात? ਸਾਹਿਬ ਇਹ ਬੱਚੇ ਨੂੰ ਮੁੱਦ ਲੈ ਕੇ ਫਿਰ ਦਵਾਈ ਦਿਓ। ओहो माय गॉड, बेटा क्या हुआ? क्या बेटा क्या हुआ? क्या है? डॉक्टर साहब दर्द बड़ी हुंदी है। घर जा पुत्र, घर जा। ਸੀਰੀਆ ਬੱਚੇ ਤੇ ਦਰਦ ਕਿਹੜੀ ਗੱਲੋਂ ਹੋਣ ਦਈ? ਉਹ ਡਾਕਟਰ ਛੋਲੇ ਦੇ ਕੇ ਹੋਇਆ ਵਾ, ਤੈਨੂੰ ਉਹਦੇ ਹੁੰਦਿਆਂ ਦਰਦ ਹੋਣ ਦਈ। ਖੋਤੀ ਰਿਹਾ ਬੱਚੇ ਆ। ਪੁੱਤਰ ਕੋਈ ਗੱਲ ਨਹੀਂ, ਤੇਰੇ ਦਰਦ ਹੋਣੀ ਆ ਕਿਉਂਕਿ ਤੇਰੀ ਹਰ ਸ਼ੈ ਲਾਗੇ ਪਈ ਆ। ਆ ਤੇਰਾ ਕੂਣੀ ਦਾ ਜੋੜ ਆ, ਤੇਰਾ ਹੱਥ ਸਾਡਾ ਆ ਕੂਣੀ ਆ, ਆ ਹੱਥ ਆ ਜਾ। ਤੇਰੀ ਹਰ ਸ਼ੈ ਲਾਗੇ, ਇਸ ਕਰਕੇ ਤੇਰੇ ਦਰਦ ਹੋਣੀ ਆ ਪੁੱਤਰ। ਤੇਰੇ ਅੰਦਰ ਨਾ ਤੇਰੀ ਹਰ ਸ਼ੈ ਫਸੀ ਪਈ ਹੈ। ਇਹ ਖੋਲਣੀ ਪੈਣੀ ਆ ਪੁੱਤਰ। ਤੈਨੂੰ ਜੱਕ ਲੱਗਣਾ, ਤੈਨੂੰ ਜੱਕ ਲੱਗਣਾ, ਤੈਨੂੰ ਜੱਕ ਲੱਗਣਾ। ਔਰ ਤੂੰ ਇਦਾਂ ਦਾ ਸਹੀ ਹੋ ਜਾਣਾ ਮੇਰੇ ਬੱਚੇ। ਔਰ ਤੂੰ ਇਦਾਂ ਦਾ ਸਹੀ ਹੋ ਜਾਏਗਾ ਪੁੱਤਰ। ਓਏ ਤੇਰਾ ਕੱਦ ਵਧੇਗਾ, ਤੇਰੇ ਅੰਦਰ ਠਕਾਈ ਹੋਣੀ, ਥੋੜੀ ਜਿਹੀ ਠਕਾਈ। ਤੈਨੂੰ ਨਹੀਂ ਪਤਾ ਡਾਕਟਰ ਮੰਜੀ ਪੀੜੀ ਸਪੈਸ਼ਲਿਸਟ ਆ। मैं दवाई लेन आया, भरा नहीं आया। ਆ ਜਾ ਉਧਰ ਆ, ਉਧਰ ਆ, ਉਧਰ ਆ। ਤੁਸੀਂ ਇਹ ਦਵਾਰ ਸਾਹਿਬ ਹੋ? ਹਾਂ ਜੀ ਇੱਕ ਬੱਚਾ ਮੇਰਾ ਇਹ ਏਡੀ ਕਾਲੀ ਕਾਦੀ ਸੀ, ਤੂੰ ਆਉਣੇ ਪਾਉਣੇ ਨਿਆਣੇ ਜੰਮੀ ਜਾਂਦੇ। ਇਹ ਪੂਰਾ ਟਾਈਮ ਦੇਈਦਾ ਹੁੰਦਾ, ਪੂਰਾ ਟਾਈਮ ਦੇਈਦਾ ਹੁੰਦਾ ਬੱਚੇ ਨੂੰ ਵਧਣ ਫੁੱਲਣ ਦਾ ਟਾਈਮ ਦੇਈਦਾ ਹੁੰਦਾ। ਤੁਹਾਡੀਆਂ ਕਾਲੀਆਂ ਦੇਖ ਬੱਚਾ ਆਉਣਾ ਪਾਉਣਾ ਖੜਾ। ਉਹ ਡਾਕਟਰ ਸਾਹਿਬ ਬਸ ਬੱਚੇ ਨਾਲ ਜ਼ਿਆਦਤੀ ਹੋਈ, ਉਹ ਸਕਰੀਨ ਵਾਲਾ ਗੋਲਾ ਖਾ ਬੈਠਾ। ਅੱਛਾ ਸਕਰੀਨ ਵਾਲਾ ਗੋਲਾ ਖਾਦਾ, ਗੋਲਾ ਜੀ, ਜੀ, ਖਾਦਾ। ਜੀ, ਜੀ। ਇਹ ਗੋਲਾ ਚੂਸਿਆ ਵਾ ਕਿ ਖਾਦਾ ਵਾ? ਨਹੀਂ ਨਹੀਂ ਪਹਿਲੇ ਗੋਲਾ ਸਕਰੀਨ ਤੇ ਵੇਖਿਆ ਵਾ ਕਿ ਚੂਸਦੇ ਕਿੱਦਾਂ ਵਾ।
ਉਹੀ ਸਕਰੀਨ ਵਾਲਾ ਇਹਨੇ ਚੂਸ ਲਿਆ ਅੱਛਾ ਉਹ ਸਕਰੀਨ ਵਾਲਾ ਚੂਸਿਆ ਨੇ ਹਾਂਜੀ ਹਾਂਜੀ ਇਹਨੂੰ ਕਰੰਟ ਨਹੀਂ ਪਿਆ ਇਹਨੂੰ ਕਰੰਟ ਨਹੀਂ ਪਿਆ ਇਹਨੂੰ ਸਕਰੀਨ ਵਾਲਾ ਨਾ ਚਸਾਇਆ ਕਰੋ ਮਾਮ ਬੈਟਰੀ ਪਾਟ ਗਈ ਮੂੰਹ 'ਚ ਫਿਰ ਕੌਣ ਜ਼ਿੰਮੇਦਾਰ ਛੋਟਾ ਕੱਲ ਤੇਰੇ ਹੁਣ ਦਰਦ ਹੋਈ ਖਾ ਰਹੇ ਬੱਚੇ ਕੀ ਦਰਦ ਲਈ ਫਿਰਦੇ ਆ ਸਾਡੇ ਡਾਕਟਰ ਤੇ ਸ਼ੱਕ ਪਾਉਂਦੇ ਆ कहाँ पे दर्द कहाँ पे होती है ਇੱਥੇ ਵੱਟ ਫਿਰਦਾ ਬੜਾ ਪੈੜਾ ਏ वट फिरदा वा एक बार इन्हें फिर लेने दे फिर लेने दे ਡਾਕਟਰ ਸਾਹਿਬ पूरा फिर लेने दे पूरा फिर लेने ਮਰੀਜ਼ ਦੀ ਨਾ ਤਲਾਸ਼ੀ ਲਵੋ ਦਰਦ ਹੈ ਕਿਤੇ दे मैं पुतो अंदरों पीड़ी लेके आया इन्हें पा के उत्ते चेक करिए बेटे सबर कर ऐसे बने तेरा कद बढ़ जाएगा ਆਹੋ बेटा मैंने ये दस भी दर्द होंदी किथे है ਡਾਕਟਰਾਂ ਨੇ ਕੱਦ ਕਿਹੜਾ ਵਧਾਣਾ ਵਾ हैं पागल ये तू चुक लिया इन्हें चुक लिया उधरों पुत्र एक छुरी लेके आ ਹਾਂ मैं ना अंदर देखना भी दर्द किथे होंदी है डॉक्टर साहब मेरा अकलौता बच्चा अकलौता बच्चा पुत्र तो फिर तू साडे को क्यों लेके आया पुत्र साडे को तो जेड़ा आया सी कट वट देता वा ਖਲੋਤਾ ਬੱਚਾ ਕੋ ਖਲੋਤਾ ਲੈ ਵਾਲਾ ਬੈਠਾ ਲੈ अच्छा दर्द कहाँ होती है ਇੱਥੇ ਡਾਕਟਰ ਇੱਥੇ ਹੁੰਦੀ ਆ ਇਹਨੂੰ ਕਿਸੇ ਹੋਰ ਡਾਕਟਰ ਕੋਲ ਲੈ ਜਾਓ ਕਿਉਂਕਿ ਇੰਨੇ ਏਰੀਆ ਦਾ ਮੈਂ ਇਲਾਜ ਨਹੀਂ ਕਰਦਾ